ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸ਼ਾਮ ਦੇ ਖਬਰਾਂ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 19 ਤਰੀਕ ਆ ਤੇ ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਟੇਰਕੀਆਨਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਨਾ 415-909-0503 4159090503। ਗੁਰਿੰਦਰ ਸਿੰਘ ਆਇਓਵਾ, ਜਰਨੈਲ ਸਿੰਘ ਧਾਲੀਵਾਲ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕੈਲੀਫੋਰਨੀਆ ਦੇ ਵਿੱਚ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਗਈ ਆ। ਕਹਿੰਦੇ ਪਈ ਇਹ ਪੈਂਡੈਮਿਕ ਰੈਕਡ ਇੱਕ ਤਰ੍ਹਾਂ ਨਾਲ ਬਣ ਰਿਹਾ। ਹਸਪੀਟਲਾਈਜੇਸ਼ਨ ਵੀ ਬਹੁਤ ਜ਼ਿਆਦਾ ਹੋ ਗਈ ਹੈਗੀ ਆ। ਪਿਛਲੇ ਹਫ਼ਤੇ ਕੈਲੀਫੋਰਨੀਆ ਦੇ ਵਿੱਚ ਐਵਰੇਜ ਹਰ ਰੋਜ਼ 52,000 ਦੇ ਕਰੀਬ ਲੋਕ ਹਸਪਤਾਲਾਂ 'ਚ ਜਾ ਰਹੇ ਸੀ, 52,000। ਤੇ ਇਹ 7 ਦਿਨਾਂ ਦਾ ਉਹਨਾਂ ਨੇ ਡਾਟਾ ਕੱਢਿਆ ਆ। ਕੈਲੀਫੋਰਨੀਆ ਦਾ ਰੈਕਡ 55,000 ਡੇਲੀ ਪਿਛਲੇ ਵਿੰਟਰ ਦੇ ਵਿੱਚ ਹੋਇਆ ਸੀਗਾ। ਇਹ ਡਿਪਾਰਟਮੈਂਟ ਆਫ ਪਬਲਿਕ ਹੈਲਥ ਨੇ ਇਹ ਦੱਸਿਆ ਹੈਗਾ। ਮੰਗਲਵਾਰ ਤੱਕ 15,179 ਪੇਸ਼ੈਂਟ ਹਸਪੀਟਲਾਈਜ਼ ਹੋਏ ਆ ਸਟੇਟ ਵਾਈਡ। ਇਹ ਹਾਈਐਸਟ ਹੈਗੇ ਆ ਸਿੰਸ ਜਨਵਰੀ 29 2021 ਤੋਂ। ਸੋ 1 ਸਾਲ ਹੋ ਗਿਆ। ਉਸ ਤੋਂ ਬਾਅਦ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਹਸਪਤਾਲਾਂ ਦੇ ਵਿੱਚ ਪਹੁੰਚੇ ਹੈਗੇ ਆ। ਮੰਗਲਵਾਰ ਨੂੰ ਹੀ ਕੈਲੀਫੋਰਨੀਆ ਨੇ ਰਿਕਾਰਡ ਕੀਤਾ ਆ ਵੀ 2404 ਕਰੋਨਾ ਵਾਇਰਸ ਦੇ ਪੋਜ਼ੀਟਿਵ ICU ਪੇਸ਼ੈਂਟਸ ਤੇ ਸਮਰ ਪੀਕ ਦੇ ਵਿੱਚ ਇਹ 2188 ਸੀਗੇ। ਸੋ ਇਹ ਫਿਗਰਸ ਵੀ ਉੱਪਰ ਗਏ ਹੈਗੇ ਆ। ਸੋ ਸਿਚੁਏਸ਼ਨ ਕਾਫੀ ਬੈਡ ਅੱਜ ਦੀ ਡੇਟ ਦੇ ਵਿੱਚ ਹੈਗੀ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸੁਪਰੀਮ ਕੋਰਟ ਨੇ ਅੱਜ ਜਿਹੜੇ ਵਾਈਟ ਹਾਊਸ ਦੇ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀਗੇ ਜਿਹੜੇ ਡਾਕੂਮੈਂਟਸ ਸਾਬਕਾ ਰਾਸ਼ਟਰਪਤੀ ਟਰੰਪ, ਉਹਨਾਂ ਦੀ ਉਸ ਪਟੀਸ਼ਨ ਨੂੰ ਇੱਕ ਹਿਸਾਬ ਦੇ ਨਾਲ ਉਸ ਦੇ ਉਲਟ ਫੈਸਲਾ ਜਿਹੜਾ ਉਹ ਸੁਣਾਇਆ ਆ। ਤੇ ਹੁਣ ਜਿਹੜੀ 6 ਜਨਵਰੀ ਵਾਲੀ ਸਿਲੈਕਟ ਕਮੇਟੀ ਬਣਾਈ ਆ, ਉਹਨਾਂ ਦੇ ਕੋਲ ਹੁਣ ਅਖਤਿਆਰ ਹੋਵੇਗਾ ਵੀ ਉਹ ਵਾਈਟ ਹਾਊਸ ਦੇ ਉਹਨਾਂ ਦਿਨਾਂ ਦੇ ਜਿਹੜੇ ਡਾਕੂਮੈਂਟਸ ਆ 6 ਜਨਵਰੀ ਵਾਲੇ ਆ ਉਸ ਨੂੰ ਦੇਖ ਸਕਣ। ਇੱਕ ਦੇ ਮੁਕਾਬਲੇ 8 ਜਿਹੜੇ ਸੁਪਰੀਮ ਕੋਰਟ ਦੇ ਜਸਟਿਸਿਸ ਆ, ਉਹਨਾਂ ਨੇ ਟਰੰਪ ਹੁਣਾਂ ਦੇ ਉਲਟ ਜਿਹੜਾ ਉਹ ਫੈਸਲਾ ਸੁਣਾਇਆ। ਜਸਟਿਸ ਕਲੈਰੈਂਸ ਥਾਮਸ ਇੱਕੋ ਇੱਕ ਜਿਹੜੇ ਜਸਟਿਸ ਸੀਗੇ ਜਿਹੜੇ ਕਹਿੰਦੇ ਸੀਗੇ ਵੀ ਨਹੀਂ, ਟਰੰਪ ਹੁਣਾਂ ਦੀ ਇਹ ਜਿਹੜੀ ਐਪਲੀਕੇਸ਼ਨ ਆ ਉਸ ਨੂੰ ਗ੍ਰਾਂਟ ਕਰ ਦੇਣਾ ਚਾਹੀਦਾ ਆ। ਅਪੀਲ ਕੋਰਟਸ ਨੇ ਨਵੰਬਰ ਮਹੀਨੇ ਦੇ ਵਿੱਚ ਇਹਨਾਂ ਰੈਕਰਡਸ ਨੂੰ ਇਸ ਕਮੇਟੀ ਦੇ ਹਵਾਲੇ ਕਰਨ ਦੇ ਉੱਤੇ ਟੈਂਪਰੇਰੀ ਰੋਕ ਜਿਹੜੀ ਉਹ ਲਾ ਦਿੱਤੀ ਸੀ। ਉਸ ਤੋਂ ਪਹਿਲਾਂ ਇੱਕ ਹੋਰ ਅਦਾਲਤ ਨੇ ਇਹ ਡਾਕੂਮੈਂਟਸ ਆ ਇਸ ਕਮੇਟੀ ਦੇ ਹੱਥ ਦੇਣ ਨੂੰ ਇਜਾਜ਼ਤ ਦਿੱਤੀ ਸੀ। ਸੋ ਬੈਕ ਐਂਡ ਫੋਰਥ ਚੈਲੰਜਸ ਜਿਹੜੇ ਚੱਲਣ ਤੋਂ ਬਾਅਦ 'ਚ ਅੱਜ ਆਖਿਰਕਾਰ ਸੁਪਰੀਮ ਕੋਰਟ ਨੇ ਉਹਨਾਂ ਦਸਤਾਵੇਜ਼ਾਂ ਨੂੰ ਇਸ ਕਮੇਟੀ ਦੇ ਹਵਾਲੇ ਕਰਨ ਦੀ ਆਗਿਆ ਜਿਹੜੀ ਆ ਉਹ ਹੁਣ ਦੇ ਦਿੱਤੀ ਆ। ਸੋ ਇਹ ਕਹਿੰਦੇ ਆ ਵੀ ਹੁਣ ਜਿਹੜੀ 6 ਜਨਵਰੀ ਵਾਲੀ ਕਮੇਟੀ ਆ, ਜਿਨ੍ਹਾਂ ਨੇ ਕਾਫੀ ਚਿਰ ਤੋਂ ਇਹ ਕਿਹਾ ਸੀਗਾ ਵੀ ਅਸੀਂ ਦੇਖਣਾ ਚਾਹੁੰਦੇ ਸੀਗੇ ਵੀ ਕੀ ਉਦੋਂ ਟਰੰਪ ਹੁਣਾਂ ਦੀ ਜਿਹੜੀ ਕਾਰਵਾਈ ਸੀਗੀ, ਕੀ ਉਦੋਂ ਉਹਨਾਂ ਨੇ ਕੀਤਾ, ਕੀ ਕਿਹਾ, ਕਿਹਦੇ ਨਾਲ ਕੀ ਗੱਲ ਹੋਈ, ਵੀ ਉਸ ਤੋਂ ਜਿਹੜਾ ਉਹ ਪਤਾ ਲੱਗੂਗਾ ਵੀ ਜਿਹੜੀ 6 ਜਨਵਰੀ ਦੀ ਇਨਸਰੈਕਸ਼ਨ ਹੋਈ ਆ, ਉਹ ਜਿਹੜਾ ਹਮਲਾ ਹੋਇਆ ਆ, ਵੀ ਉਸ ਦੇ ਵਿੱਚ ਇਹਨਾਂ ਦਾ ਕਿੰਨਾ ਕੁ ਹੱਥ ਸੀਗਾ ਜਾਂ ਨਹੀਂ। ਜੀ, ਅਗਲੀ ਖਬਰ ਜਿਹੜੇ ਹੋਮ ਬਾਇਰਸ ਆ ਉਹ ਕਹਿੰਦੇ ਵੀ ਰਸ਼ ਕਰ ਰਹੇ ਆ ਵੀ ਘਰਾਂ ਨੂੰ ਦਵਾ ਖਰੀਦ ਲਿਆ ਜਾਵੇ, ਕਿਉਂਕਿ ਮੌਰਗੇਜ ਦੇ ਰੇਟਸ ਬਹੁਤ ਤੇਜ਼ੀ ਨਾਲ ਉੱਪਰ ਨੂੰ ਜਾ ਰਹੇ ਆ। ਐਵਰੇਜ 30 ਈਅਰ ਫਿਕਸ ਮੌਰਗੇਜ ਰੇਟ ਹੁਣ 3.64 ਤੇ ਚਲੇ ਗਏ ਆ। ਪਿਛਲੇ ਹਫ਼ਤੇ 3.52% ਤੇ ਸੀਗੇ। ਜਿਨ੍ਹਾਂ ਲੋਕਾਂ ਦੇ ਲੋਨ 6,47,200 ਤੋਂ ਥੱਲੇ ਹੈਗੇ ਆ। ਇਹ ਮੌਰਗੇਜ ਬੈਂਕਰ ਐਸੋਸੀਏਸ਼ਨ ਨੇ ਦੱਸਿਆ। ਰੀਫਾਈਨਾਂਸ ਐਪਲੀਕੇਸ਼ਨਾਂ 3% ਡਾਊਨ ਚਲੇ ਗਈਆਂ, ਪਰ ਐਪਲੀਕੇਸ਼ਨ ਮੌਰਗੇਜ
ਜਿਹੜੇ ਕਿ ਪਰਚੇਜ਼ ਕਰ ਰਹੇ ਹੈਗੇ ਲੋਕ ਘਰ, ਉਹਨਾਂ ਦੀਆਂ 8% ਜੰਪ ਹੋਈਆਂ ਹੈਗੀਆਂ। ਸੋ ਇਹ ਸਿਚੁਏਸ਼ਨ ਕਾਫੀ ਤੇਜ਼ੀ ਦੇ ਨਾਲ ਰੀਅਲ ਅਸਟੇਟ ਮਾਰਕੀਟ ਦੇ ਵਿੱਚ ਤੇ ਮੌਰਗੇਜ ਦੇ ਵਿੱਚ ਚੇਂਜ ਹੋ ਰਹੀ ਹੈਗੀ ਆ। ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਰਾਸ਼ਟਰਪਤੀ ਬਾਈਡਨ ਜਿਹੜੇ ਆ ਉਹਨਾਂ ਨੇ ਅੱਜ ਆਪਣੀ 1 ਸਾਲ ਜਿਹੜੀ ਆ ਇਸ ਅਹੁਦੇ ਦੇ ਉੱਤੇ ਰਹਿਣ ਦੇ ਉੱਤੇ ਪ੍ਰੈਸ ਕਾਨਫਰੰਸ ਜਿਹੜੀ ਉਹ ਕੀਤੀ। ਤੇ ਜੇ ਆਪਾਂ ਪਹਿਲੋਂ ਇਸੇ ਦੀ ਹੋਈ ਗੱਲ ਕਰ ਲਈਏ, ਮਹਿੰਗਾਈ ਦਰ ਰਹੀ ਹੈ ਤੇ ਜਿਹੜੀ ਇਕਨੋਮਿਕਸ ਦੀ, ਉਸ ਦੇ ਵਿੱਚ ਕਹਿੰਦੇ ਵੀ ਇਨਫਲੇਸ਼ਨ ਜਿਸ ਤਰੀਕੇ ਦੇ ਨਾਲ ਤੇਜ਼ੀ ਦੇ ਨਾਲ ਵੱਧਦੀ ਜਾ ਰਹੀ ਆ, ਉਹਨਾਂ ਨੇ ਜਿਹੜੇ ਫੈਡ ਦੇ ਚੇਅਰ ਨੂੰ ਨਿਯੁਕਤ ਕੀਤੇ ਹੋਏ ਜਰੋਮ ਪਾਵਲ, ਜਿਹੜੇ ਉਹਨਾਂ ਦੇ ਦੁਆਰਾ ਜਿਹੜੀ ਮੋਨਿਟਰੀ ਪਾਲਿਸੀ ਨੂੰ ਹੋਰ ਸਖਤ ਕਰਨ ਦੀ, ਟਾਈਟ ਕਰਨ ਦੀ ਜਿਹੜੀ ਉਹਨਾਂ ਦੀ ਸਿਫਾਰਿਸ਼ ਆ, ਉਸ ਦੀ ਪਿੱਠ ਥਾਪੜੀ ਹੈਗੀ ਆ। ਕਹਿੰਦੇ ਵੀ ਇਕੋਨਮੀ ਆਪਣੀ ਇਸ ਟਾਈਮ ਮਜ਼ਬੂਤ ਜਿਹੜੀ ਉਹ ਚੱਲ ਰਹੀ ਆ। ਉਹਨਾਂ ਨੇ ਆਊਟਗਰੋਨ ਕਿਹਾ ਵੀ ਅਸੀਂ ਜਿਹੜਾ ਕਾਫੀ ਜ਼ਿਆਦਾ ਮਜ਼ਬੂਤੀ ਜਿਹੜੀ ਹੈ ਇਸ 1 ਸਾਲ ਦੇ ਵਿੱਚ ਇਕੋਨਮੀ ਦੇ ਵਿੱਚ ਲੈ ਕੇ ਆਂਦੀ ਹੈਗੀ ਆ। ਉਹਨਾਂ ਨੇ ਆਪਣੇ ਆਪ ਦੀ ਖੁਦ ਪਿੱਠ ਜਿਹੜੀ ਆ ਉਹ ਥਾਪੜਨ ਦੀ ਇਸ ਦੇ ਵਿੱਚ ਕੋਸ਼ਿਸ਼ ਕੀਤੀ ਤੇ ਨਾਲ ਦੇ ਨਾਲ ਉਹਨਾਂ ਨੇ ਇਹ ਕਿਹਾ ਵੀ ਹੁਣ ਜਿਹੜੀ ਮੋਨਿਟਰੀ ਪਾਲਿਸੀ ਆ ਉਸ ਦੇ ਵਿੱਚ ਸਖਤੀ ਦੇਖੀ ਜਾ ਸਕਦੀ ਆ। ਤੇ ਹਰਜੋਤ ਸਿੰਘ ਜੀ, ਜਿਹੜਾ ਤੁਸੀਂ ਜ਼ਿਕਰ ਕੀਤਾ ਵੀ ਇੰਟਰਸਟ ਰੇਟਸ ਦਾ ਵਾਧਾ, ਉਹ ਇਸ ਦੇ ਨਾਲ ਆਪਾਂ ਸਿੱਧਾ ਲਿੰਕ ਕਰਕੇ ਜਿਹੜਾ ਉਹ ਦੇਖ ਸਕਦੇ ਹਾਂ। ਹੁਣ ਹੌਲੀ ਹੌਲੀ ਜਿਹੜਾ ਸੈਂਟਰਲ ਬੈਂਕ ਰਹੇਗਾ, ਉਹ ਬਾਕੀ ਬੈਂਕਾਂ ਨੂੰ ਜਿਹੜਾ ਵਿਆਜ ਦੇ ਉੱਤੇ ਡਾਲਰ ਦਿੰਦਾ ਆ, ਉਸ ਦੇ ਇੰਟਰਸਟ ਰੇਟ ਨੂੰ ਵਧਾਉਣ ਬਾਰੇ ਸੋਚ ਰਿਹਾ ਹੈਗਾ ਆ। ਇਸ ਸਾਲ ਦੇ ਵਿੱਚ ਕਹਿੰਦੇ ਵੀ 3 ਤੋਂ 4 ਵਾਰੀ ਜਿਹੜੇ ਉਹ ਇੰਟਰਸਟ ਰੇਟ ਆ ਉਹ ਵੱਧ ਸਕਦੇ ਹੈਗੇ ਆ। ਬਾਈਡਨ ਉਹਨਾਂ ਨੇ ਕਿਹਾ ਵੀ ਜਿਹੜੀ ਮੈਂ ਫੈਡਰਲ ਰਿਜ਼ਰਵ ਆ, ਉਸ ਦੀ ਜਿਹੜੀ ਸੁਤੰਤਰਤਾ ਹੈ, ਇੰਡੀਪੈਂਡੈਂਸ ਆ, ਉਸ ਦੀ ਇੱਜ਼ਤ ਜਿਹੜੀ ਉਹ ਕਰਦਾ ਆ। ਤੇ ਸੈਂਟਰਲ ਬੈਂਕ ਨੂੰ ਹੁਣ ਦੇਖਦੇ ਆ ਵੀ ਇਹ ਜਿਹੜੀ ਇਨਫਲੇਸ਼ਨ ਨੂੰ ਕਾਬੂ ਕਰਨ ਦੇ ਵਿੱਚ ਕਿੰਨੀ ਕੁ ਕਾਮਯਾਬੀ ਜਿਹੜੀ ਉਹ ਹਾਸਲ ਹੁੰਦੀ ਆ। ਜੀ, ਬਿਲਕੁਲ। ਕੈਲੀਫੋਰਨੀਆ ਦੇ ਵਿੱਚ UCLA ਦੀ ਸਟੂਡੈਂਟ ਬ੍ਰਿਆਨਾ ਕੁਫਰ, ਜਿਸ ਦਾ ਕਤਲ ਕਰ ਦਿੱਤਾ ਗਿਆ ਸੀ ਜਦੋਂ ਕਿ ਉਹ ਇੱਕ ਹਾਈ ਐਂਡ ਫਰਨੀਚਰ ਸਟੋਰ ਦੇ ਵਿੱਚ ਕੰਮ ਵੀ ਕਰਦੀ ਸੀ ਤੇ ਉਹ ਫੁੱਲ ਟਾਈਮ ਸਟੂਡੈਂਟ ਵੀ ਸੀ। ਸੋ ਉਸ ਦੇ ਸਬੰਧ ਦੇ ਵਿੱਚ ਸ਼ਾਨ ਲੈਵਲ ਸਮਿਥ, 31 ਸਾਲਾਂ ਦਾ, ਜੋ ਉਸ ਨੂੰ ਅਰੈਸਟ ਕਰ ਲਿਆ ਗਿਆ ਹੈਗਾ ਆ। $2.5 ਲੱਖ ਦਾ ਇਨਾਮ ਉਹਨੂੰ ਅਰੈਸਟ ਫੜਨ ਦੇ ਲਈ ਰੱਖਿਆ ਗਿਆ ਸੀ ਤੇ ਪੈਸਾਡੀਨਾ ਦੀ ਪੁਲਿਸ ਡਿਪਾਰਟਮੈਂਟ ਨੇ ਇਹ ਕਨਫਰਮ ਕੀਤਾ ਆ ਵੀ ਇਸ ਨੂੰ ਅਰੈਸਟ ਕਰ ਲਿਆ ਗਿਆ ਹੈਗਾ, ਜਿਸ ਨੇ ਚਾਕੂ ਮਾਰ ਕੇ ਇੱਕ ਸਟੂਡੈਂਟ ਦਾ, ਜਿਹੜੀ ਕਿ ਵਿਚਾਰੀ ਇੱਕ ਸਟੋਰ ਦੇ ਉੱਤੇ ਕੰਮ ਵੀ ਕਰਦੀ ਸੀ, ਤੇ ਉਹਦਾ ਕਤਲ ਕਰ ਦਿੱਤਾ ਸੀ। ਜੀ, ਜੀ। ਅਗਲੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਬਾਈਡਨ ਹੋਣਾ ਦੀ ਹੀ ਜਿਹੜੀ ਇਸ ਪ੍ਰੈਸ ਕਾਨਫਰੰਸ ਦੇ ਬਾਬਤ, ਕਹਿੰਦੇ ਵੀ ਤਕਰੀਬਨ ਅੱਜ ਇਹਨਾਂ ਦੀ ਇਹ ਜਿਹੜੀ ਪ੍ਰੈਸ ਕਾਨਫਰੰਸ ਆ ਉਹ 2 ਘੰਟੇ ਜਿਹੜੀ ਉਹ ਚੱਲੀ। ਕਹਿੰਦੇ ਵੀ ਉਮੀਦ ਨਹੀਂ ਸੀਗੀ ਵੀ ਇੰਨਾ ਲੰਮਾ ਸਮਾਂ ਇਹ ਸਵਾਲ ਜਵਾਬ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹ ਦੇਣਗੇ। ਇਹਨਾਂ ਦੀਆਂ ਜਿਹੜੀਆਂ ਪਹਿਲੋਂ ਹੋਈਆਂ ਪ੍ਰੈਜ਼ੀਡੈਂਸ਼ੀਅਲ ਨਿਊਜ਼ ਕਾਨਫਰੰਸ ਦੇ ਬਾਬਤ ਜੇ ਉਸ ਦੇ ਬਰਾਬਰ ਦੇਖਿਆ ਜਾਵੇ ਤਾਂ ਉਹ ਉਹਨਾਂ ਨੇ ਲੰਬੀ ਇੱਕ ਹਿਸਾਬ ਦੇ ਨਾਲ ਕੀਤੀ ਆ। ਕਈ ਤਰੀਕੇ ਦੇ ਜਿਹੜੇ ਸਵਾਲ ਆ ਇਸ ਦੇ ਵਿੱਚ ਇਹਨਾਂ ਨੂੰ ਜਿਹੜੇ ਉਹ ਪੁੱਛੇ ਗਏ। ਖਾਸ ਕਰਕੇ ਇਹਨਾਂ ਨੇ ਆਪਣੇ ਇਨਫਰਾਸਟਰਕਚਰ ਦਾ ਜਿਹੜਾ ਦੱਸਿਆ ਵੀ ਜਿਹੜਾ ਬਿੱਲ ਅਸੀਂ ਪਾਸ ਕਰਾਇਆ, ਨਵੇਂ ਪੁੱਲ ਤੇ ਨਵੀਆਂ ਜਿਹੜੀ ਹੁਣ ਢਾਂਚਾ ਆ ਉਹ ਤਿਆਰ ਕੀਤਾ ਜਾਵੇਗਾ। ਨਾਲ ਹੀ ਜਦੋਂ ਬਿਲਡ ਬੈਕ ਬੈਟਰ ਇਹਨਾਂ ਦੀ ਜਿਹੜਾ ਏਜੰਡਾ, ਉਸ ਦੇ ਬਾਰੇ ਉਹਨਾਂ ਨੂੰ ਪੁੱਛਿਆ ਗਿਆ ਤਾਂ ਹੁਣ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਇਹ ਕਲੀਅਰ ਕਰ ਦਿੱਤਾ ਵੀ ਜਿਹੜਾ ਬਿਲਡ ਬੈਕ ਬੈਟਰ ਪਲਾਨ ਆ, ਪਹਿਲੋਂ $2.25 ਟ੍ਰਿਲੀਅਨ ਵਾਲਾ, ਜਿਹੜਾ ਇੱਕਦਮ ਰੁਕਿਆ ਪਿਆ ਸੀ ਕਿਉਂਕਿ ਸੈਨੇਟਰ ਮੈਨਸ਼ਨ ਵੈਸਟ ਵਰਜੀਨੀਆ ਵਾਲੇ, ਉਹਨਾਂ ਨੇ ਕਿਹਾ ਸੀਗਾ ਵੀ ਜੇ ਆਉਂਦਾ ਆ ਤਾਂ ਮੈਂ ਇਸ ਦੇ ਹੱਕ ਦੇ ਵਿੱਚ ਵੋਟ ਨਹੀਂ ਪਾਊਂਗਾ। ਤੇ ਉਹਨਾਂ ਨੇ ਕਿਹਾ ਵੀ ਲੱਗਦਾ ਵੀ ਇਹ ਉਸ ਨੂੰ ਹੁਣ ਤੋੜ ਕੇ ਪਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਊਗੀ। ਉਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਵੀ ਇਸ ਦੇ ਵਿਚਾਲੇ ਜਿਹੜੇ ਕਲਾਈਮੇਟ ਪਾਲਿਸੀ ਤੇ ਅਰਲੀ ਚਾਈਲਡਹੁੱਡ ਐਜੂਕੇਸ਼ਨ, ਜਿਹੜਾ ਪ੍ਰੀ ਕੇ ਜਿਸ ਨੂੰ ਆਖਿਆ ਜਾਂਦਾ ਆ, ਵੀ ਇਹ ਸ਼ਾਇਦ ਦੋਨੋਂ ਤਰਫੋਂ ਸਪੋਰਟ ਹਾਸਲ ਕਰਨ ਦੇ ਵਿੱਚ ਕਾਮਯਾਬ ਹੋ ਸਕੇ। ਸੋ ਕਹਿੰਦੇ ਵੀ ਹੁਣ ਇਸ ਨੂੰ ਟੁਕੜਿਆਂ ਦੇ ਵਿੱਚ ਪਾਸ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾਵੇਗੀ। ਤਕਰੀਬਨ ਇਹਨਾਂ ਨੂੰ ਇਹ ਬਿਲਡ ਬੈਕ ਬੈਟਰ ਪਲਾਨ ਪਾਸ ਕਰਵਾਉਣ ਦੇ ਲਈ ਕਈ ਮਹੀਨੇ ਦੀ ਜਿਹੜੀ ਮਸ਼ੱਕਤ ਆ ਉਹ ਕੀਤੀ ਆ, ਜਿਸ ਦੇ ਵਿੱਚ ਇਹਨਾਂ ਨੂੰ ਕਾਮਯਾਬੀ ਹਾਸਲ ਨਹੀਂ ਹੋਈ। ਇਹਨਾਂ ਦੀ ਆਪਣੀ ਹੀ ਪਾਰਟੀ ਦੇ ਸੈਨੇਟਰ ਮੈਨਸ਼ਨ ਆ, ਉਹ ਮੁੱਢ ਤੋਂ ਹੀ ਜਿਹੜੇ ਇਸ ਦੇ ਵਿਰੋਧੀ ਰਹੇ ਆ। ਸੋ ਹੁਣ ਦੇਖੋ ਵੀ ਇਸ ਦੇ ਉੱਤੇ ਕਿਸ ਤਰੀਕੇ ਦੇ ਨਾਲ ਜਿਹੜਾ ਇਸ ਨੂੰ ਕਿੱਦਾਂ ਤੋੜਿਆ ਜਾਊਗਾ। ਹਾਊਸ ਦੀ ਸਪੀਕਰ ਨੈਂਸੀ ਪਲੋਸੀ ਤੇ ਸੈਨੇਟ ਦੇ ਮੈਜੋਰਟੀ ਲੀਡਰ ਚੱਕ ਸ਼ੂਮਰ, ਇਹਨਾਂ ਨੇ ਹੁਣ ਦੇਖਣਾ ਆ ਵੀ ਇਸ ਨੂੰ ਕਿੱਦਾਂ ਬਿੱਲ ਨੂੰ ਵੱਖ-ਵੱਖ ਹਿੱਸਿਆਂ 'ਚ ਤੋੜ ਕੇ ਜਿਨ੍ਹਾਂ ਦੇ ਪਾਸ ਹੋਣ ਦੀ ਉਮੀਦ ਹੋਵੇ ਉਹ ਕਰਵਾਇਆ ਜਾ ਸਕੇ।
ਅਗਲੀ ਖਬਰ ਕੈਲੀਫੋਰਨੀਆ ਦੇ ਵਿੱਚ ਬਲੱਡ ਸ਼ਾਰਟੇਜ ਬਹੁਤ ਆ ਗਈ ਹੈ। ਕੈਲੀਫੋਰਨੀਆ ਹੈਲਥ ਤੇ ਹਿਊਮਨ ਸਰਵਿਸਿਜ਼ ਦੇ ਸੈਕਟਰੀ ਮਾਰਕ ਗੈਲੀ ਨੇ ਦੱਸਿਆ ਆ ਵੀ ਸਾਨੂੰ ਕੌਨਸਟੈਂਟਲੀ ਬਲੱਡ ਚਾਹੀਦਾ ਹੈਗਾ। ਕੱਲਾ ਕੈਲੀਫੋਰਨੀਆ ਨਹੀਂ, ਪੂਰੇ USA ਦੇ ਵਿੱਚ। ਪਰ ਪਿਛਲੇ ਹਫ਼ਤੇ ਅਮਰੀਕਨ ਰੈੱਡ ਕਰਾਸ ਨੇ ਵੀ ਫਸਟ ਐਵਰ ਨੈਸ਼ਨਲ ਬਲੱਡ ਕ੍ਰਾਈਸਿਸ ਡਿਕਲੇਅਰ ਕੀਤਾ ਸੀ। ਸੋ ਜਦੋਂ ਬਲੱਡ ਸ਼ਾਰਟੇਜ ਹੋ ਜਾਂਦਾ, ਕਹਿੰਦੇ ਡਾਕਟਰਸ ਨੂੰ ਬੜੀਆਂ ਮੁਸ਼ਕਲਾਂ ਆਉਂਦੀਆਂ ਉਹਨਾਂ ਨੂੰ ਡਿਸਾਈਡ ਕਰਨ ਦੇ ਲਈ ਕਿਹੜੇ ਬੰਦੇ ਨੂੰ ਪਹਿਲਾਂ ਬਲੱਡ ਟਰਾਂਸਫਿਊਜ਼ਨ ਦਿੱਤਾ ਜਾਵੇ ਤੇ ਕਿਹੜੇ ਨੂੰ ਜਿਹੜੀ ਆ ਵੇਟ ਕਰਨੀ ਪੈਣੀ ਹੈਗੀ ਆ। ਜਿਹੜੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ 40% ਬਲੱਡ ਸਪਲਾਈ ਕਰਦੀ ਆ ਤੇ ਉਹਨਾਂ ਨੇ ਇਹ ਕਿਹਾ ਵੀ ਡਿਸਟ੍ਰੀਬਿਊਸ਼ਨ ਜਿਹੜੀ ਹਸਪਤਾਲਾਂ ਨੂੰ ਆ ਉਹਦੇ ਵਿੱਚ ਲਿਮਿਟ ਲਾਈ ਗਈ ਹੈਗੀ ਆ, ਕਿਉਂਕਿ ਸ਼ਾਰਟੇਜ ਇਸ ਟਾਈਮ ਬਹੁਤ ਹੈਗੀ ਆ। ਰੈੱਡ ਕਰਾਸ ਨੇ ਵੀ 10% ਘਾਟ ਦੇਖੀ ਹੈਗੀ ਉਹਨਾਂ ਲੋਕਾਂ ਦੇ ਵਿੱਚ ਜਿਹੜੇ ਬਲੱਡ ਡੋਨੇਟ ਕਰਦੇ ਹੈਗੇ ਆ। ਰੈੱਡ ਕਰਾਸ ਤੇ NFL ਇਹ ਪਾਰਟਨਰ ਦੋਨੋਂ ਇਕੱਠੇ ਰਲ ਕੇ ਇਸ ਮਹੀਨੇ ਇੱਕ ਪ੍ਰਮੋਸ਼ਨ ਕਰ ਰਹੇ ਆ ਵੀ ਲੋਕਾਂ ਨੂੰ ਮੋਟੀਵੇਟ ਕਰ ਰਹੇ ਆ ਵੀ ਸਾਰਿਆਂ ਨੂੰ ਜਿਹੜਾ ਵੀ ਖੂਨਦਾਨ ਦੇ ਸਕਦਾ ਉਹਨਾਂ ਨੂੰ ਖੂਨ ਦਾ ਦਾਨ ਕਰਨਾ ਚਾਹੀਦਾ ਆ, ਕਿਉਂਕਿ ਇਹ ਬਹੁਤ ਹੀ ਵਧੀਆ ਗਿਫਟ ਹੈਗਾ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਓਕਲੈਂਡ ਦੀ, ਡਾਊਨਟਾਊਨ ਓਕਲੈਂਡ ਦੇ ਵਿੱਚ ਅੱਜ ਇੱਕ ਬਿਲਡਿੰਗ ਆ ਉਸ ਨੂੰ ਇਵੈਕੂਏਟ ਕਰਵਾਉਣਾ ਪਿਆ, ਖਾਲੀ ਕਰਵਾਉਣਾ ਪਿਆ। ਜਦ ਇਹ ਇੱਕ ਡਰ ਪੈ ਗਿਆ ਵੀ ਸ਼ਾਇਦ ਉੱਥੇ ਧਮਾਕਾ ਖੇਜ਼ ਸਮੱਗਰੀ ਜਿਹੜੀ ਆ ਉੱਥੇ ਹੋ ਸਕਦੀ ਆ, ਪੋਸੀਬਲ ਐਕਸਪਲੋਸਿਵ ਜਿਹੜੇ ਆ ਉੱਥੇ ਹੋ ਸਕਦੇ। ਇਹ ਫੈਡਰਲ ਬਿਲਡਿੰਗ ਜਿਹੜੀ ਆ ਡਾਊਨਟਾਊਨ ਦੇ ਵਿੱਚ ਓਕਲੈਂਡ ਦੇ ਵਿੱਚ ਸੀਗੀ। ਸੋ ਰੋਨਲਡ ਵੀ ਡੈਲਮਜ਼ ਫੈਡਰਲ ਬਿਲਡਿੰਗ ਆ ਉਸ ਨੂੰ ਫਿਰ ਉਹਨਾਂ ਨੇ ਜਿਹੜਾ ਉਹ ਕਲੋਜ਼ ਕੀਤਾ ਗਿਆ ਵੀ ਸ਼ਾਇਦ ਉੱਥੇ ਪਾਈਪ ਬੰਬ ਹੋਵੇ। ਐਲਾਮੀਡਾ ਕਾਊਂਟੀ ਸ਼ੈਰਿਫ ਆਫਿਸ ਆ ਉਸ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਤੇ ਉਸ ਤੋਂ ਬਾਅਦ ਦੇ ਵਿੱਚ ਉੱਥੇ ਬੰਬ ਸਕੁਆਡ ਜਿਹੜਾ ਆ ਉਹ ਉੱਥੇ ਘੱਲਿਆ ਗਿਆ ਹੈਗਾ ਆ ਤੇ ਕਹਿੰਦੇ ਵੀ ਇਹ ਰਾਈਟ ਨਾਓ ਇੱਕ ਚੱਲ ਰਹੀ ਹੈਗੀ ਆ। ਸੋ ਬ੍ਰੇਕਿੰਗ ਸਟੋਰੀ ਹੈਗੀ ਆ, ਡਿਵੈਲਪਿੰਗ ਸਟੋਰੀ ਆ। ਆਉਣ ਵਾਲੇ ਸਮੇਂ ਦੇ ਵਿੱਚ ਹੋਰ ਇਸ ਦੇ ਬਾਰੇ ਜਾਣਕਾਰੀ ਮਿਲੇਗੀ। ਸੋ ਇਹ ਕੁਛ ਸਮਾਂ ਪਹਿਲਾਂ ਹੀ ਇਸ ਬਿਲਡਿੰਗ ਨੂੰ ਜਿਹੜਾ ਆ ਉਹ ਖਾਲੀ ਕਰਵਾਇਆ ਗਿਆ ਹੈਗਾ ਆ ਇਸ ਡਰ ਖਣੋ ਵੀ ਸ਼ਾਇਦ ਇੱਥੇ ਕੋਈ ਪਾਈਪ ਬੰਬ ਹੋਵੇ। ਸੈਕਰਾਮੈਂਟੋ ਏਰੀਆ ਤੋਂ ਖਬਰ ਆ ਰਹੀ ਆ ਵੀ ਸੈਕਰਾਮੈਂਟੋ ਏਰੀਆ ਦੇ ਵਿੱਚ ਇੱਕ ਮਿਊਜ਼ਿਕ ਦਾ ਵੈਨਿਊ ਸੀਗਾ ਬ੍ਰੌਡਬਾਕ ਦੇ ਉੱਤੇ, ਉਹ ਹੁਣ 35 ਸਾਲਾਂ ਬਾਅਦ ਸ਼ਟ ਡਾਊਨ ਹੋਣ ਜਾ ਰਿਹਾ ਹੈਗਾ ਆ। ਬ੍ਰੌਡਵਾਕ ਔਰੇਂਜਵੇਲ ਦੇ ਵਿੱਚ ਉਹਨਾਂ ਨੇ ਆਪਣਾ ਇਹ ਡਿਸੀਜਨ ਫੇਸਬੁੱਕ ਦੇ ਉੱਤੇ ਅਨਾਊਂਸ ਕੀਤਾ ਆ। ਕਹਿੰਦੇ ਉਹਦੇ ਵਿੱਚ ਉਹਨਾਂ ਨੇ ਰੀਜ਼ਨ ਵੀ ਲਿਖੇ ਆ। ਮੇਨ ਰੀਜ਼ਨ ਤਾਂ ਕਹਿੰਦੇ ਵੀ ਪੈਂਡੈਮਿਕ ਆ ਕਰੋਨਾ ਵਾਇਰਸ ਵਾਲਾ, ਤੇ ਇਸ ਤੋਂ ਬਿਨਾਂ ਕਰਾਊਡਸ ਘਟ ਰਹੀਆਂ ਹੈਗੀਆਂ ਤੇ ਫਾਈਨੈਂਸ਼ੀਅਲ ਪ੍ਰੈਸ਼ਰ ਬਹੁਤ ਜ਼ਿਆਦਾ ਆ ਪੈਸੇ ਇਕੱਠੇ ਕਰਨੇ। ਸੋ ਆਪਾਂ ਦੇਖਿਆ ਵੀ ਬਹੁਤ ਸਾਰੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਈਵਨ ਧਾਰਮਿਕ ਸਥਾਨ ਆ ਉਹਨਾਂ ਦੇ ਉੱਤੇ ਵੀ ਫਾਈਨੈਂਸ਼ੀਅਲੀ ਬਹੁਤ ਜ਼ਿਆਦਾ ਅਸਰ ਪਿਆ ਹੈ ਕਰੋਨਾ ਵਾਇਰਸ ਦਾ। ਜੀ, ਬਿਲਕੁਲ। ਅਗਲੀ ਜਿਹੜੀ ਖਬਰ ਆ ਉਹ ਵੀ ਜਿਹੜੀ ਹਰਜੋਤ ਸਿੰਘ ਜੀ ਸੈਕਰਾਮੈਂਟੋ ਦੇ ਇਲਾਕੇ ਤੋਂ ਨਜ਼ਦੀਕ ਹੀ ਆ ਰਹੀ ਆ। ਲੋਡਾਈ ਦੇ ਜਿਹੜੇ 3 ਵਿਦਿਆਰਥੀ ਆ ਉਹਨਾਂ ਨੂੰ ਹਸਪਤਾਲ 'ਚ ਦਾਖਲ ਕਰਵਾਉਣਾ ਪਿਆ ਕਿਉਂਕਿ ਅੱਜ ਕੱਲ੍ਹ ਟਿਕਟੋਕ, ਇੰਸਟਾਗ੍ਰਾਮ ਦੇ ਉੱਤੇ ਇੱਕ ਵਨ ਚਿਪ ਚੈਲੰਜ ਜਿਹੜਾ ਆ ਉਹ ਚੱਲ ਰਿਹਾ ਆ। ਸੋ ਜਿੰਨੇ ਵੀ ਮਾਪੇ ਆ ਉਹ ਵੀ ਜਿਹੜਾ ਉਹ ਧਿਆਨ ਦੇ ਨਾਲ ਇਸ ਚੀਜ਼ ਨੂੰ ਜਿਹੜਾ ਉਹ ਸੁਣਨ। ਇੱਕ ਕਹਿੰਦੇ ਵੀ ਚਿਪ ਦੇ ਉੱਤੇ ਜਿਹੜੇ ਖਾਣ ਵਾਲੇ ਚਿਪਸ ਹੁੰਦੇ ਆ ਉਸ ਤੇ ਇੱਕ ਦੇ ਉੱਤੇ ਕਿੰਨੀ ਜ਼ਿਆਦਾ ਪੈਪਰ, ਮਿਰਚਾਂ ਪਾ ਕੇ ਤੇ ਉੱਤੋਂ ਕਿੰਨੀ ਜ਼ਿਆਦਾ ਹੌਟ ਸੌਸ ਪਾ ਕੇ ਖਾਣ ਦੇ ਲਈ ਜਿਹੜਾ ਉਹ ਪ੍ਰੇਰਿਆ ਜਾ ਰਿਹਾ ਹੈਗਾ ਇਸ ਚੈਲੰਜ ਦੇ ਤਹਿਤ, ਜਿਸ ਨੂੰ ਖਾਣ ਕਰਕੇ ਲੋਹੜਾਈ ਹਾਈ ਸਕੂਲ ਆ ਉਸ ਦੇ ਜਿਹੜੇ 3 ਵਿਦਿਆਰਥੀ ਆ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਉਣਾ ਪੈ ਗਿਆ। ਸੋ ਇਹ ਇਸ ਟਾਈਮ ਟਿਕਟੋਕ ਦੇ ਉੱਤੇ ਜਿਹੜਾ ਉਹ ਚੱਲ ਰਿਹਾ ਆ। ਪੈਕੂਈ ਕਰਕੇ ਇੱਕ ਚਿਪ ਕੰਪਨੀ ਆ ਉਹਨਾਂ ਨੇ ਇਹ ਜਿਹੜਾ ਚੈਲੰਜ ਜਿਹੜਾ ਉਹ ਸ਼ੁਰੂ ਕੀਤਾ ਸੀਗਾ ਆਪਣੀ ਨਵੀਂ ਇੱਕ ਕੈਰੋਲੀਨਾ ਰੀਪਰ ਤੇ ਸਕਾਰਪੀਅਨ ਪੈਪਰ ਫਲੇਵਰਡ ਜਿਹੜੇ ਚਿਪਸ ਆ ਉਹਨਾਂ ਨੂੰ ਪ੍ਰਮੋਟ ਜਿਹੜਾ ਉਹ ਕਰਨ ਦੇ ਲਈ। ਪਰ ਲੋਕ ਗਾਂਹ ਤੋਂ ਗਾਂਹ ਜਿਹੜੇ ਆ ਉਸ ਨੂੰ ਉਹ ਲੈ ਗਏ ਤੇ ਮਿਰਚਾਂ ਤੇ ਹੌਟ ਸੌਸ ਪਾ ਕੇ ਜਿਹੜਾ ਉਹ ਖਾਣ ਲੱਗੇ। ਸੋ ਇਹ ਕਹਿੰਦੇ ਆ ਵੀ ਹੁਣ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ ਆ। ਇਹ ਨਵਾਂ ਨਹੀਂ ਆ, ਕਹਿੰਦੇ ਵੀ ਟ੍ਰੈਂਡ ਇਹ ਪਹਿਲੋਂ ਵੀ ਆਇਆ ਸੀ। ਅਪ੍ਰੈਲ ਦੇ ਵਿੱਚ ਵੀ ਇੱਕ ਮਿਡਲ ਸਕੂਲ ਦਾ ਜਿਹੜਾ ਵਿਦਿਆਰਥੀ ਆ ਉਹਨੂੰ ਵੀ ਹਸਪਤਾਲ ਦੇ ਵਿੱਚ ਇਹ ਏਦਾਂ ਹੀ ਬਹੁਤ ਹੀ ਕਰਾਰਾ ਕਹਿ ਲਓ ਵੀ ਚਿਪ ਖਾਣ ਕਰਕੇ ਦਾਖਲ ਕਰਾਉਣਾ ਪਿਆ ਸੀ। ਜੀ। ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਰੈਸਟੋਰੈਂਟ ਚੇਨਸ ਆ ਉਹਨਾਂ ਦਾ ਬਿਜ਼ਨਸ ਬਹੁਤ ਬੂਮ ਹੋ ਰਿਹਾ ਹੈਗਾ, ਖਾਸ ਕਰਕੇ ਬੇ ਏਰੀਏ ਦੇ ਵਿੱਚ। ਬਹੁਤ ਸਾਰੇ ਰੈਸਟੋਰੈਂਟ ਪੈਂਡੈਮਿਕ ਦੇ ਦੌਰਾਨ ਬੰਦ ਹੋ ਗਏ ਸੀ। ਜੇ ਗਿਣਤੀ ਦੱਸਦੀ ਜਾਈਏ ਕਹਿੰਦੇ 90,000 ਦੇ ਕਰੀਬ ਰੈਸਟੋਰੈਂਟ ਪੂਰੇ USA ਦੇ ਵਿੱਚ ਬੰਦ ਹੋਏ ਆ ਕਰੋਨਾ ਵਾਇਰਸ ਦੇ ਦੌਰਾਨ।
ਪਰ ਹੁਣ ਉਹ ਜਗ੍ਹਾ ਖਾਲੀ ਹੋ ਗਈਆਂ, ਉਹਨਾਂ ਦੀ ਜਗ੍ਹਾ ਦੇ ਉੱਤੇ ਫਰੈਂਚਾਈਜ਼ੀ ਬਹੁਤ ਸਾਰੇ ਆ ਰਹੇ ਆ। ਕਹਿੰਦੇ ਵੀ ਰੈਕਡ ਬ੍ਰੇਕ ਹੋ ਰਿਹਾ, ਕਿਉਂਕਿ ਲੋਕ ਫੂਡ ਬਹੁਤ ਹੁਣ ਘਰਾਂ ਤੋਂ ਆਰਡਰ ਕਰਦੇ ਹੈਗੇ ਆ, ਤੇ ਜਿਹੜੇ ਵੀ ਰੈਸਟੋਰੈਂਟ ਓਪਨ ਹੈਗੇ ਆ ਉਹ ਪੂਰੀ ਤਰ੍ਹਾਂ ਬਿਜ਼ੀ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ, ਇੱਕ ਟੀਨੇਜਰ ਉਸਨੂੰ ਹੁਣ 14 ਸਾਲ ਦੀ ਜਿਹੜੀ ਹਰਜੋਤ ਸਿੰਘ ਜੀ ਸਜ਼ਾ ਜਿਹੜੀ ਉਹ ਸੁਣਾਈ ਗਈ ਆ। ਇਸ ਦੇ ਉੱਤੇ ਇਹ ਦੋਸ਼ ਸੀਗੇ ਵੀ ਟੈਸਾ ਮੇਜਰਸ ਦਾ ਇਸਨੇ ਕਤਲ ਜਿਹੜਾ ਉਹ ਕਰ ਦਿੱਤਾ ਸੀਗਾ। ਸੋ ਇਹ ਮਿਸ ਮੇਜਰਸ ਇੱਕ ਬਰਨਾਰਡ ਕਾਲਜ ਦੀ ਵਿਦਿਆਰਥੀ ਸੀ। ਉਸ ਦਾ ਜਿਹੜਾ ਕਤਲ ਆ ਉਹ ਹੋਇਆ ਸੀਗਾ, ਤੇ ਅੱਜ ਬੁੱਧਵਾਰ ਨੂੰ ਉਸ ਦਾ ਜਿਹੜਾ ਟਰਾਇਲ ਦੇ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਦੇ ਵਿੱਚ ਅਦਾਲਤ ਦੇ ਦੁਆਰਾ ਉਸ ਟੀਨੇਜਰ ਨੂੰ ਹੁਣ 14 ਸਾਲਾਂ ਦੀ ਜਿਹੜੀ ਸਜ਼ਾ ਆ ਉਹ ਸੁਣਾ ਦਿੱਤੀ ਗਈ ਆ। ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਬੇ ਏਰੀਏ ਦੇ ਵਿੱਚ ਕਹਿੰਦੇ ਮਾਊਂਟਨ ਲਾਇਨ ਉਹ ਦੇਖੇ ਗਏ ਹੈਗੇ ਆ। ਬੈਲਮਾਉਂਟ ਜਿਹੜਾ ਟਾਊਨ ਆ ਉਸ ਏਰੀਏ ਦੇ ਵਿੱਚ ਜਦੋਂ ਇੱਕ ਸ਼ੇਰ ਨੇ ਇੱਕ ਜਿਹੜਾ ਮਾਊਂਟਨ ਲਾਇਨ ਆ ਉਸਨੇ ਦੂਸਰੇ ਲਾਇਨ ਨੂੰ ਮਾਰ ਦਿੱਤਾ ਸੀਗਾ। ਇਹ 2500 ਬਲਾਕ ਆਫ ਹੇਸਟਿੰਗ ਡਰਾਈਵ ਜਿਹੜਾ ਬਿਟਵੀਨ ਹੈਗਾ ਕਾਰਲਮਾਉਂਟ ਹਾਈ ਸਕੂਲ ਤੇ ਵਾਟਰ ਡੌਗ ਲੇਕ ਐਂਡ ਓਪਨ ਸਪੇਸ ਦੇ ਵਿੱਚ। ਸੋ ਜਿੰਨੇ ਵੀ ਲੋਕ ਉੱਥੇ ਰਹਿੰਦੇ ਆ ਉਹਨਾਂ ਨੂੰ ਇੱਕ ਜਿਹੜੀ ਆ ਸਰਕੂਲਰ ਜਾਰੀ ਕੀਤਾ ਗਿਆ ਹੈਗਾ US ਫੋਰੈਸਟ ਸਰਵਿਸ ਵੱਲੋਂ, ਭਈ ਇਸ ਤੋਂ ਜਿਹੜਾ ਥੋੜ੍ਹਾ ਜਿਹੜਾ ਵੀ ਕੋਈ ਤੁਰਨ ਫਿਰਨ ਜਾਂਦਾ ਆ ਜਾਂ ਪਹਾੜੀ 'ਚ ਘੁੰਮਣ ਫਿਰਨ ਜਾਂਦਾ ਆ ਉਹਨਾਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਹੈਗਾ ਆ। ਕੈਲੀਫੋਰਨੀਆ ਡਿਪਾਰਟਮੈਂਟ ਆਫ ਫਿਸ਼ ਤੇ ਵਾਈਲਡ ਲਾਈਫ ਨੇ ਵੀ ਆਪਣੀ ਵੈਬਸਾਈਟ ਦੇ ਉੱਤੇ ਲਿਖਿਆ ਆ ਵੀ ਪਿਛਲੇ ਸਾਲਾਂ ਦੇ ਵਿੱਚ ਲੋਕਾਂ ਦੇ ਨਾਲ ਤੇ ਮਾਊਂਟਨ ਲਾਇਨਸ ਦੇ ਵਿੱਚ ਕਾਫੀ ਇੰਟਰੈਕਸ਼ਨ ਹੋਈ ਹੈਗੀ ਆ, ਤੇ ਸਾਰਿਆਂ ਨੂੰ ਬਚਣਾ ਚਾਹੀਦਾ ਹੈਗਾ। ਜੀ। 5G ਤੇ 에ਅਰਲਾਈਨਸ ਦਾ ਜਿਹੜਾ ਵਿਵਾਦ ਆ ਹਾਲ ਦੀ ਘੜੀ ਕੋਈ ਲੱਗਦਾ ਨਹੀਂ ਹਰਜੋਤ ਸਿੰਘ ਜੀ ਥੰਮਦਾ ਨਜ਼ਰ ਆ ਰਿਹਾ ਆ। ਬਹੁਤ ਸਾਰੀਆਂ ਫਲਾਈਟਸ ਜਿਹੜੀਆਂ ਉਹ ਕੈਂਸਲ ਹੋਈਆਂ। ਏਅਰ ਇੰਡੀਆ ਤੋਂ ਲੈ ਕੇ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਆ ਰਹੀਆਂ ਅੰਤਰਰਾਸ਼ਟਰੀ 에ਅਰਲਾਈਨਸ ਆ, ਉਹਨਾਂ ਨੇ ਅਮਰੀਕਾ ਦੇ ਵਿੱਚ ਜਿਹੜੇ ਚੁਣਿੰਦਾ ਏਅਰਪੋਰਟਸ ਆ ਉੱਥੇ ਉਤਰਨ ਤੋਂ ਇਨਕਾਰ ਕਰ ਦਿੱਤਾ। ਫਲਾਈਟਸ ਜਿਹੜੀਆਂ ਉਹ ਕੈਂਸਲ ਕਰ ਦਿੱਤੀਆਂ। 5G ਰੋਲ ਆਊਟ ਦੇ ਕਰਕੇ ਜਿਹੜੀਆਂ ਹੁਣ ਨਵੀਆਂ ਏਅਰ ਟਰੈਵਲ ਦੀਆਂ ਡਿਸਟਰਪਸ਼ਨ ਆ ਰਹੀਆਂ ਆ, ਇਹ ਹੁਣ ਇੰਟਰਨੈਸ਼ਨਲ ਨਹੀਂ, ਕਹਿੰਦੇ ਰੀਜਨਲ ਏਅਰਲਾਈਨਸ ਤੱਕ ਵੀ ਜਿਹੜਾ ਇਸ ਦਾ ਅਸਰ ਪੈ ਰਿਹਾ ਆ। FAA ਦੇ ਅਪਰੂਵਲ ਦੇ ਹੁਣ ਇੰਤਜ਼ਾਰ ਦੇ ਵਿੱਚ ਹੈਗੇ ਨੇ। ਜਿੱਦਾਂ ਤੁਸੀਂ ਸਵੇਰੇ ਜ਼ਿਕਰ ਕੀਤਾ ਸੀਗਾ ਵੀ ਇੱਕ ਇਲੈਕਟ੍ਰੀਕਲ ਇੰਜੀਨੀਅਰਿੰਗ ਦਾ ਜਿਹੜਾ ਪ੍ਰੋਫੈਸਰ ਉਸਨੇ ਕਿਹਾ ਸੀ ਵੀ ਇਹਨਾਂ ਦਾ ਜਿਹੜਾ ਸੀ ਬੈਂਡ ਆ 5G ਦਾ, ਤੇ ਜਿਹਦੇ ਤੇ ਏਅਰਲਾਈਨਸ ਜਿਸ ਬੈਂਡ ਨੂੰ ਵਰਤਦੀਆਂ ਆ, ਉਹਨਾਂ ਦੇ ਵਿੱਚ ਕਾਫੀ ਫਰਕ ਜਿਹੜਾ ਉਹ ਹੈਗਾ ਆ। ਫਲਾਈਟ ਅਵੇਅਰ ਨੇ ਦੱਸਿਆ ਵੀ ਅੱਜ 300 ਜਿਹੜੀਆਂ ਆ ਫਲਾਈਟਸ ਓਵਰਆਲ ਕੈਂਸਲ ਕੀਤੀਆਂ ਗਈਆਂ ਆ। ਇੱਕ ਟੈਂਪਰੇਰੀ ਡੀਲ ਬਣਾਈ ਗਈ ਆ ਜਿਸ ਦੇ ਵਿੱਚ ਕਹਿੰਦੇ ਵੀ ਸਾਰੇ 5G ਨੈਟਵਰਕ ਦੀ ਥਾਂ ਦੇ ਉੱਤੇ ਸਿਰਫ 90% ਹੀ ਜਿਹੜਾ 5G ਨੈਟਵਰਕ ਆ ਉਸ ਨੂੰ ਆਨਲਾਈਨ ਕੀਤਾ ਜਾਊਗਾ। AT&T ਤੇ ਜਿਹੜੇ ਵਰਾਈਜ਼ਨ ਆ ਇਹਨਾਂ ਨੇ ਕਿਹਾ ਆ ਵੀ ਅਸੀਂ ਏਅਰਪੋਰਟਾਂ ਦੇ ਨਜ਼ਦੀਕ ਹੁਣ ਜਿਹੜਾ 5G ਆ ਉਸ ਨੂੰ ਹੌਲੀ ਜਾਂ ਘੱਟ ਪਾਵਰ ਦੇ ਉੱਤੇ ਜਿਹੜਾ ਉਹ ਚਲਾਵਾਂਗੇ। ਸੋ ਹੁਣ ਦੇਖੋ ਕੀ ਬਣਦਾ, ਪਰ ਬਹੁਤ ਸਾਰੇ ਲੋਕ ਇਹਨਾਂ ਫਲਾਈਟਾਂ ਦੇ ਕੈਂਸਲ ਹੋਣ ਕਰਕੇ ਜਿਹੜੇ ਆ ਉਹ ਫਸੇ ਪਏ ਆ। ਬਹੁਤ ਸਾਰੇ ਜਿਹੜੇ ਇੰਟਰਨੈਸ਼ਨਲ ਕੈਰੀਅਰਸ ਆ ਉਹਨਾਂ ਨੇ US ਬਾਉਂਡ ਜਿਹੜੀਆਂ ਫਲਾਈਟ ਆਉਣੀਆਂ ਸੀਗੀਆਂ ਅੱਜ ਉਹਨਾਂ ਨੂੰ ਕੈਂਸਲ ਕਰ ਦਿੱਤਾ ਆ, ਤੇ ਉੱਦਾਂ ਉਹਨਾਂ ਨੇ ਕਿਹਾ ਆ ਵੀ ਹੁਣ ਸ਼ਾਇਦ ਕੱਲ੍ਹ ਤੋਂ ਉਹ ਮੁੜ ਦੁਬਾਰਾ ਜਿਹੜੀਆਂ ਉਹ ਚਾਲੂ ਕਰ ਦੇਣਗੇ, ਕਿਉਂਕਿ US ਦੇ ਰੈਗੂਲੇਟਰਸ ਨੇ ਉਹਨਾਂ ਨੂੰ ਇਹ ਕਿਹਾ ਆ ਵੀ ਤੁਹਾਡੀ ਜਿਹੜੀ ਆ ਪਲੇਨਸ ਨੂੰ ਕੋਈ ਪ੍ਰੋਬਲਮ ਜਿਹੜੀ ਆ ਉਹ ਨਹੀਂ ਆਊਗੀ। ਜਾਪਾਨ ਏਅਰਲਾਈਨਸ ਨੇ ਵੀ ਇਸ ਚੀਜ਼ ਦੀ ਪੁਸ਼ਟੀ ਕਰਦੇ ਹੋਏ ਆਪਣੇ ਕਸਟਮਰਸ ਨੂੰ ਕਿਹਾ ਆ ਵੀ ਸਾਨੂੰ FAA ਤੋਂ ਕਨਫਰਮੇਸ਼ਨ ਮਿਲ ਚੁੱਕੀ ਆ, ਸੋ ਕੋਈ ਪ੍ਰੋਬਲਮ ਜਿਹੜੀ ਉਹ ਨਹੀਂ ਹੋਵੇਗੀ ਸਾਡੇ ਜਿਹੜੇ ਬੋਇੰਗ 77 ਦੇ ਜਹਾਜ਼ ਦੇ ਆਪਰੇਸ਼ਨ ਨੂੰ ਲੈ ਕੇ। ਸੋ ਅਸੀਂ ਜਿਹੜੀਆਂ ਫਲਾਈਟਸ ਆ ਕੱਲ੍ਹ ਤੋਂ ਮੁੜ ਦੁਬਾਰਾ ਜਿਹੜੀਆਂ ਉਹ ਚਾਲੂ ਜਿਹੜੀਆਂ ਉਹ ਕਰਨ ਜਾ ਰਹੇ ਹੈਗੇ ਆ। ਸੋ ਅਮਰੀਕਨ ਏਅਰਲਾਈਨਸ, ANA, ਡੈਲਟਾ, ਐਮੀਰੇਟਸ, ਏਅਰ ਇੰਡੀਆ, ਇੱਦਾਂ ਦੀਆਂ ਜਿਹੜੀਆਂ ਬ੍ਰਿਟਿਸ਼ ਏਅਰਵੇਜ਼, ਇਹਨਾਂ ਸਾਰਿਆਂ ਨੇ ਆਪਣੀਆਂ ਜਿਹੜੀਆਂ ਅਮਰੀਕਾ ਦੀਆਂ ਇਨਬਾਉਂਡ ਇੰਟਰਨੈਸ਼ਨਲ ਫਲਾਈਟਸ ਆ ਉਹਨਾਂ ਨੂੰ ਅੱਜ ਜਿਹੜੀਆਂ ਉਹ ਕੈਂਸਲ ਕਰ ਦਿੱਤਾ ਸੀ। ਚਲੋ ਹੁਣ ਉਮੀਦ ਕਰਦੇ ਹਾਂ ਕੱਲ੍ਹ ਤੋਂ ਮੁੜ ਰੈਗੂਲਰ ਤਰੀਕੇ ਦੇ ਨਾਲ ਜਿਹੜੀਆਂ ਉਹ ਚੱਲ ਜਾਣ। ਜੀ ਸੋ ਬਿਲਕੁਲ, ਹੁਣ ਖਬਰਾਂ ਦਾ ਸਮਾਂ ਵੀ ਸਾਡਾ ਸਮਾਪਤੀ ਵੱਲ ਆ, ਤੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਜੀ ਹਰਜੋਤ ਸਿੰਘ ਜੀ, ਕੱਲ੍ਹ ਵੀ ਸਟਾਕ ਮਾਰਕੀਟ ਦਾ ਮਾੜਾ ਦਿਨ ਰਿਹਾ। ਅੱਜ ਵੀ ਜਿਹੜਾ ਬਹੁਤਾ ਚੰਗਾ ਇਸ ਦੇ ਵਿੱਚ ਨਹੀਂ ਰਿਹਾ। ਤਕਰੀਬਨ 1% ਦੀ ਗਿਰਾਵਟ ਦਰਜ ਹੋਈ। 340 ਪੁਆਇੰਟ ਡਿੱਗਣ ਤੋਂ ਬਾਅਦ 35,028 ਦੇ ਉੱਤੇ ਬੰਦ ਹੋਇਆ। ਡਾਊ ਜੋਨਸ
S&P ਦੇ ਵਿੱਚ 44 ਪੁਆਇੰਟ ਡਿੱਗੇ 4533 ਤੇ, ਨੈਸਡੈਕ 167 ਪੁਆਇੰਟ ਡਿੱਗ ਕੇ 14,340 ਤੇ ਬੰਦ ਹੋਇਆ। ਸੋਨੇ ਦਾ ਭਾਅ $1742 ਪ੍ਰਤੀ ਆਉਂਸ ਤੇ ਜਿਹੜੇ 10 ਈਅਰ ਯੀਲਡ 1.84% ਤੇ ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ 41,817 ਦੇ ਉੱਤੇ ਰਿਹਾ। ਜੀ, $1 ਦੀ ਕੀਮਤ ਕੈਨੇਡਾ ਦੇ $1.25 ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ ₹74.44 ਦੇ ਬਰਾਬਰ ਰਹੀ ਆ। ਜੀ, ਤੇ ਹੁਣ ਇੱਥੇ ਹੀ ਆਪਾਂ ਜਿਹੜਾ ਹਰਜੋਤ ਸਿੰਘ ਜੀ ਸਮਾਪਤ ਕਰਦੇ ਹਾਂ। ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ, ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ ਯੂਐਸ।